ਅਗਲੀ ਜਿਹੜੀ ਗੱਲ ਕਰੀਏ ਨਿਊਸਮ ਹੋਣਾ ਨੇ ਕਿਹਾ ਆ ਵੀ ਕੈਲੀਫੋਰਨੀਆ ਉਸ ਕੋਰਟ ਕੇਸ ਦੇ ਵਿੱਚ ਇੰਟਰਵੀਨ ਕਰੇਗਾ ਜਿਸ ਕੇਸ ਦੇ ਤਹਿਤ ਸੈਨ ਫਰਾਂਸਿਸਕੋ ਨੂੰ ਜਿਹੜੇ ਹੋਮਲੈਸ ਇਨਕੈਂਪਮੈਂਟਸ ਆ ਉਹਨਾਂ ਨੂੰ ਕਲੀਅਰ ਕਰਨ ਤੋਂ ਰੋਕਿਆ ਜਾ ਰਿਹਾ ਹੈਗਾ ਗਵਰਨਰ ਨਿਊਸਮ ਨੇ ਜਿਹੜਾ ਆ ਉਹ ਟਿਊਜ਼ਡੇ ਨੂੰ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ। ਇੱਕ ਫੈਡਰਲ ਕੋਰਟ ਕੇਸ ਚੱਲ ਰਿਹਾ ਜਿਸ ਦੇ ਤਹਿਤ ਸੈਨ ਫਰਾਂਸਿਸਕੋ ਨੂੰ ਰੋਕਿਆ ਜਾ ਰਿਹਾ ਹੈ ਵੀ ਜਿਹੜੀਆਂ ਹੋਮਲੈਸ ਇਨਕੈਂਪਮੈਂਟਸ ਲੱਗੀਆਂ ਹੋਈਆਂ ਆ ਉਸ ਨੂੰ ਕਲੀਅਰ ਕਰਨ ਦੇ ਲਈ। ਹੁਣ ਇੱਕ ਪਾਸੇ ਤਾਂ ਇਹ ਵੀ ਚਰਚਾ ਹੁੰਦੀ ਆ ਵੀ ਇਹ ਕਰਦੇ ਕੁਛ ਨਹੀਂ, ਜੇ ਕਰਨ ਲੱਗਦੇ ਆ ਤਾਂ ਫਿਰ ਕੋਰਟ ਨੇ ਵੀ ਰੋਕ ਦਿੱਤਾ ਤੇ ਕਹਿੰਦੇ ਵੀ ਜੇ ਹੁਣ ਕੋਰਟ ਰੋਕਣ ਦੀ ਕੋਸ਼ਿਸ਼ ਕਰ ਰਿਹਾ ਆ ਤਾਂ ਉਹ ਕਹਿੰਦੇ ਵੀ ਅਸੀਂ ਇਸ ਨੂੰ ਰੋਕਾਂਗੇ, ਬੇਸਿਕਲੀ ਵੀ ਸਾਨੂੰ ਭਾਈ ਇਹਨੂੰ ਕਲੀਅਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਵੇ। ਨਿਊਸਮ ਨੇ ਕਿਹਾ ਵੀ ਮੈਂ ਹੋਪ ਕਰਦਾ, ਉਮੀਦ ਕਰਦਾ ਵੀ ਇਹ ਸੁਪਰੀਮ ਕੋਰਟ ਤੱਕ ਮੁੱਦਾ ਜਿਹੜਾ ਹੋ ਜਾਵੇ ਤੇ ਕਹਿੰਦੇ ਵੀ ਇੱਕ ਪ੍ਰੋਗਰੈਸਿਵ ਡੈਮੋਕ੍ਰੇਟ ਵੱਲੋਂ ਇਦਾਂ ਦਾ ਜਿਹੜਾ ਬਿਆਨ ਆਉਣਾ ਉਹ ਇੱਕ ਬੜੀ ਅਚੰਭੇ ਤੇ ਵੱਡੀ ਗੱਲ ਜਿਹੜੀ ਉਹ ਦੇਖੀ ਜਾ ਰਹੀ ਹੈਗੀ ਆ। ਉਹਨਾਂ ਨੇ ਯੂਐਸ ਮੈਜਿਸਟ੍ਰੇਟ ਜੱਜ ਡੋਨਾ ਰੂ ਨੂੰ ਵੀ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਕਾਫੀ ਕਹਿ ਲਓ ਵੀ ਸਿੱਧੇ ਹੀ ਜਿਹੜਾ ਉਹ ਹੋ ਗਏ ਉਹਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਸੈਨ ਫਰਾਂਸਿਸਕੋ ਕ੍ਰੋਨਿਕਲ ਦੇ ਨਾਲ ਵੀ ਉਹ ਐਡਮਿਨਿਸਟ੍ਰੇਸ਼ਨ ਨੂੰ ਜੋ ਕੰਮ ਕਰਨਾ ਚਾਹੁੰਦੇ ਆ ਉਹ ਇਸ ਦੇ ਵਿੱਚ ਉਸ ਨੂੰ ਰੋਕਿਆ ਜਾ ਰਿਹਾ ਹੈਗਾ ਆ। ਸੋ ਉਸ ਦੇ ਡਿਸੀਜਨ ਦੇ ਉੱਤੇ ਡੈਮੋਕ੍ਰੇਟ ਲੀਡਰਸ ਦੇ ਦੁਆਰਾ ਹੀ ਰਿਬਿਊਕ ਦੇਖਿਆ ਗਿਆ ਕਿਉਂਕਿ ਉਹ ਚਾਹੁੰਦੇ ਸੀਗੇ ਵੀ ਇਹ ਜਿਹੜੀਆਂ ਇਨਕੈਂਪਮੈਂਟਸ ਆ ਇਹਨਾਂ ਨੂੰ ਇੱਥੋਂ ਕਲੀਅਰ ਕੀਤਾ ਜਾ ਸਕੇ, ਪਰ ਇਸ ਜੱਜ ਨੇ ਹਾਲ ਦੀ ਘੜੀ ਇਨਕੈਂਪਮੈਂਟਸ ਕਲੀਅਰ ਕਰਨ ਤੋਂ ਰੋਕ ਦਿੱਤਾ ਹੈ। ਜੀ, ਕੈਲੀਫੋਰਨੀਆ ਦੀਆਂ ਕੁਝ ਜਿਹੜੀਆਂ ਯੂਨੀਵਰਸਿਟੀਆਂ ਆ ਉਹ ਟੌਪ ਦੇ ਯੂਐਸ ਕਾਲਜ ਲਿਸਟ ਦੇ ਵਿੱਚ ਆਈਆਂ ਹੈਗੀਆਂ ਆ। ਇਹਨਾਂ ਦੇ ਵਿੱਚੋਂ ਬੇ ਏਰੀਏ ਦੇ ਕਾਲਜ ਵੀ ਹੈਗੇ ਆ। ਵਾਲ ਸਟਰੀਟ ਜਰਨਲ ਤੇ ਕਾਲਜ ਪਲਸ ਇਹਨਾਂ ਨੇ 2024 ਦੇ ਲਈ ਬੈਸਟ ਕਾਲਜਸ ਇਨ ਅਮਰੀਕਾ ਰੈਂਕਿੰਗ ਕੀਤੀ ਹੈਗੀ ਆ, ਜਿਹਦੇ ਵਿੱਚ ਪ੍ਰਿੰਸਟਨ ਯੂਨੀਵਰਸਿਟੀ ਟੌਪ ਤੇ ਆਈ ਆ। 6 ਕੈਲੀਫੋਰਨੀਆ ਦੇ ਕਾਲਜਸ ਟੌਪ ਦੇ 50 ਚ ਆਏ ਆ, ਜਿਨ੍ਹਾਂ ਚ ਸਟੈਨਫੋਰਡ ਯੂਨੀਵਰਸਿਟੀ ਨੰਬਰ 4, ਕਲੈਰਮੌਂਟ ਮੈਕੈਨਾ ਕਾਲਜ ਨੰਬਰ 9, ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਨੰਬਰ 18, ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਨੰਬਰ 22, ਯੂਨੀਵਰਸਿਟੀ ਆਫ ਲਾਵਰਨ ਨੇ ਨੰਬਰ 33 ਤੇ ਪਮੋਨਾ ਕਾਲਜ ਨੰਬਰ 49 ਤੇ ਆਏ ਆ। ਯੂਜ਼ਲੀ ਯੂਸੀ ਬਰਕਲੇ ਆ ਉਹ ਉੱਪਰ ਹੁੰਦੀ ਆ, ਉਹ ਇਹ 50 ਦੇ ਵਿੱਚ ਨਹੀਂ ਆਈ ਹੈਗੀ। ਕੈਲੀਫੋਰਨੀਆ ਦੇ ਵਿੱਚ ਧੜਾ ਧੜ ਜਿਹੜੇ ਬਿੱਲ ਆ ਉਹ ਪਾਸ ਹੋ ਰਹੇ ਆ। ਆਪਾਂ ਤੁਹਾਨੂੰ ਦੱਸਿਆ ਸੀ SB 553 ਨੂੰ ਲੈ ਕੇ, ਫਿਰ ਰੈਸਟੋਰੈਂਟ ਦੇ ਜਿਹੜੇ EMPLOYEES ਆ ਉਹਨਾਂ ਦੇ ਮਿਨੀਮਮ ਵੇਜ ਨੂੰ ਲੈ ਕੇ। ਹੁਣ ਇੱਕ ਹੋਰ ਬਿੱਲ ਜਿਹੜਾ ਆ ਉਹ ਜਿਹੜਾ ਈਵਨ ਦੋ ਇੰਡਸਟਰੀ ਨੇ ਬਹੁਤ ਰੌਲਾ ਪਾਇਆ ਵੀ ਤੁਸੀਂ ਇਹ ਬਿੱਲ ਨੂੰ ਪਾਸ ਨਾ ਕਰੋ, ਤੇ ਕੈਲੀਫੋਰਨੀਆ ਦੇ ਲਾ ਮੇਕਰਸ ਨੇ ਇਹ ਬਿੱਲ ਪਾਸ ਕਰਤਾ। ਇਹ ਹੈਗਾ EMPLOYER PAID ਫੂਡ ਟ੍ਰੇਨਿੰਗ। ਇਸ ਲੈਜਿਸਲੇਸ਼ਨ ਦੇ ਮੁਤਾਬਕ ਜੋ EMPLOYERS ਆ ਉਹਨਾਂ ਨੂੰ ਟ੍ਰੇਨਿੰਗ ਦੇ ਲਈ, ਫੂਡ ਟ੍ਰੇਨਿੰਗ ਦੇ ਲਈ ਆਪਣੇ EMPLOYEES ਨੂੰ ਸਾਰਾ ਕੁਝ ਦੇਣਾ ਪਊਗਾ। ਉਹਨਾਂ ਦੀ ਸੈਲਰੀ ਵੀ, ਜੋ ਵੀ ਉਹਨਾਂ ਦੇ ਟਿਊਸ਼ਨ ਹੋਊਗੀ, ਜੋ ਵੀ ਜਿਹੜੀ ਜਿੱਦਾਂ ਦੀ ਸੇਫਟੀ ਦੀ ਟ੍ਰੇਨਿੰਗ ਹੈਗੀ ਆ ਉਹ ਸਾਰਾ ਕੁਝ ਦੇਣਾ ਪਊਗਾ। ਸੈਨੇਟ ਬਿੱਲ 476 ਇਹ ਸਟੇਟ ਸੈਨੇਟ ਚੋਂ ਪਾਸ ਹੋ ਗਿਆ ਸੀ ਬਿਗ ਮਾਰਜਨ ਦੇ ਨਾਲ, 56 ਦੇ ਮੁਕਾਬਲੇ 18 ਦੇ ਨਾਲ। ਤੇ ਹੁਣ ਇਹ ਬਿੱਲ ਨੂੰ ਗੈਬਨ ਨਿਊਸਮ ਜੋ ਗਵਰਨਰ ਆ ਉਹਨਾਂ ਦੇ ਕੋਲ ਸੈਂਡ ਕਰ ਦਿੱਤਾ ਗਿਆ ਹੈਗਾ ਆ। ਨਿਊਯਾਰਕ ਟਾਈਮ ਨੇ ਇਹਦੇ ਬਾਰੇ ਕਾਫੀ ਲਿਖਿਆ ਸੀ, ਖਾਸ ਕਰਕੇ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਜਿਹੜਾ ਇੱਕ ਲੌਬੀਇਸਟ ਗਰੁੱਪ ਸੀ, ਉਹਨਾਂ ਨੇ ਮਿਲੀਅਨਸ ਆਫ ਡਾਲਰ ਜਿਹੜੇ ਆ ਰੇਜ਼ ਕੀਤੇ ਸੀ ਤਾਂ ਕਿ ਜਿਹੜਾ ਬਿੱਲ ਆ ਉਹ ਪਾਸ ਨਾ ਹੋਵੇ, ਕਿਉਂਕਿ ਉਹ ਕਹਿੰਦੇ ਸਾਡੇ ਤੇ ਇਹਦਾ ਖਰਚਾ ਆ ਉਹ ਬਹੁਤ ਜ਼ਿਆਦਾ ਹੀ ਪੈਣਾ ਹੈਗਾ ਆ। ਰੈਸਟੋਰੈਂਟ ਐਸੋਸੀਏਸ਼ਨ ਨੇ ਬਿਜ਼ਨਸ ਲੀਗ ਹੈਗੀ ਜਿਹੜੀ ਰਿਪਰੈਜ਼ੈਂਟ ਕਰਦੀ 5 ਲੱਖ ਬਿਜ਼ਨਸਸ ਨੂੰ ਓਵਰਆਲ ਸਟੇਟ ਦੇ ਵਿੱਚ, ਇਨਕਲੂਡਿੰਗ ਕੈਲੀਫੋਰਨੀਆ ਰੈਸਟੋਰੈਂਟ ਐਸੋਸੀਏਸ਼ਨ। ਇਨਵੈਸਟੀਗੇਸ਼ਨ ਨੇ ਫਾਈਂਡ ਕੀਤਾ ਸੀ ਵੀ 3.6 ਮਿਲੀਅਨ ਜਿਹੜੇ ਵਰਕਰਸ ਆ ਨੇਸ਼ਨ ਵਾਈਡ, ਉਹਨਾਂ ਨੂੰ ਇੰਡਸਟਰੀ ਗਰੁੱਪ ਨੂੰ ਕਲਾਸਿਸ ਦੇ ਲਈ ਜਾਣ ਦੇ ਲਈ ਪੇ ਕਰਨਾ ਪਊਗਾ, ਜੋ ਕਿ $25 ਮਿਲੀਅਨ ਦੇ ਕਰੀਬ ਰੈਵਨਿਊ ਬਣੂਗਾ। ਲੇਬਰ ਲੀਡਰਸ ਤੇ ਜਿਹੜੇ ਹੋਰ ਸਮ ਬਿਜ਼ਨਸ ਓਨਰ ਸੀਗੇ ਉਹ ਇਸ ਅਰੇਂਜਮੈਂਟ ਤੋਂ ਅਨਅਵੇਅਰ ਸੀਗੇ। ਸੋ ਇਦਾਂ ਦੇ ਬਿੱਲ ਜਿਹੜੇ ਆ ਉਹ ਆ ਰਹੇ ਹੈਗੇ ਆ। ਬਹੁਤ ਸਾਰੇ ਜਿਹੜੇ ਬਿਜ਼ਨਸਸ ਆ ਉਹ ਖੁਸ਼ ਵੀ ਨਹੀਂ ਹੈਗੇ ਵੀ ਕਿੱਦਾਂ ਦੇ ਬਿੱਲ ਆ ਰਹੇ ਆ। ਬਾਕੀ ਇਹਨਾਂ ਦਾ ਜਿਹੜਾ ਅਸਰ ਆ ਉਹ ਆਉਣ ਵਾਲੇ ਸਮੇਂ ਤੇ ਪੈਣਾ। ਅਲਟੀਮੇਟਲੀ ਇਹਦਾ ਜਿਹੜਾ ਅਸਰ ਆ ਉਹ ਕੰਜ਼ਿਊਮਰ ਦੇ ਉੱਤੇ ਹੀ ਪੈਣਾ ਆ। ਜਿਹੜੀਆਂ ਚੀਜ਼ਾਂ ਉਹ ਮਹਿੰਗੀਆਂ ਹੋਣਗੀਆਂ ਤੇ ਸਾਰਾ ਕੁਝ ਉਹ ਪੈਸੇ ਫਿਰ ਆਪਾਂ ਨੂੰ ਪੇ ਕਰਨੇ ਪੈਣਗੇ। ਜੀ।